अस्सलाम वालेकुम जी। मैं ਤੁਹਾਡਾ ਆਪਣਾ ਇਮਰਾਨ ਸਾਹਿਬ ਤੇ ਪੰਜਾਬੀ ਵਲੋਗ ਲੈ ਕੇ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ। ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ ਦੇ ਜਿਸ ਪਿੰਡ ਦੇ ਵਿੱਚ, ਜਿਸ ਸ਼ਹਿਰ ਦੇ ਵਿੱਚ, ਪਾਕਿਸਤਾਨ ਦੇ ਜਿਹੜੇ ਵੀ ਸੂਬੇ ਦੇ ਵਿੱਚ ਲੋਕ ਬੈਠੇ, ਪਿੰਡਾਂ ਦੇ ਵਿੱਚ ਬੈਠੇ ਨੇ, ਭਾਵੇਂ ਸ਼ਹਿਰਾਂ ਵਿੱਚ ਬੈਠੇ ਨੇ, ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਸਾਰਿਆਂ ਨੂੰ ਮੇਰੇ ਵੱਲੋਂ अस्सलाम वालेकुम। ਤੇ ਅੱਜ ਅਸੀਂ ਜਿਸ ਸ਼ਾਇਰ ਅਦੀਬ ਦੇ ਬਾਰੇ ਗੱਲਬਾਤ ਕਰਾਂਗੇ ਉਹਦਾ ਤਾਲੁਕ ਵੀ ਸਾਹੀਵਾਲ ਦੀ ਧਰਤੀ ਨਾਲ ਹੈ। ਤੇ ਸਾਹੀਵਾਲ ਦੀ ਧਰਤੀ ਦੇ ਬਾਰੇ ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਦੱਸ ਚੁੱਕਿਆ ਸੀ, ਜਿਸ ਤਰ੍ਹਾਂ ਕਿ ਬਾਬਾ ਤਾਲਬ ਜਤੋਈ ਜੀ ਹੋਰਾਂ ਦੇ ਹਵਾਲੇ ਨਾਲ ਗੱਲਬਾਤ ਕੀਤੀ ਗਈ ਸੀ। ਉਹਨਾਂ ਦੇ ਸ਼ਾਇਰੀ ਕੰਮਕਾਰ, ਸ਼ਾਇਰੀ ਦੇ ਉੱਪਰ, ਉਹਨਾਂ ਦੇ ਅਦਬ ਦੇ ਉੱਪਰ, ਉਹਨਾਂ ਦੇ ਅਦਬੀ ਖਿਦਮਾਤ ਦੇ ਉੱਪਰ ਢੇਰ ਸਾਰੀ ਗੱਲਬਾਤ ਹੋਈ। ਤੇ ਮੈਂ ਥੋੜਾ ਜਿਹਾ ਝਾਤ ਪਾਉਂਦਾ ਜਾਵਾਂ ਆਪਣੇ ਸੱਜਣਾ ਮਿੱਤਰਾਂ ਦੀ ਕਿ ਸਾਹੀਵਾਲ ਨੂੰ ਸਾਹੀਵਾਲ ਕਿਉਂ ਆਖਿਆ ਜਾਂਦਾ। ਜੱਟਾਂ ਦੀ ਇੱਕ ਗੋਤ ਹੈ ਸਾਹੀ, ਜਿਸ ਤਰ੍ਹਾਂ ਕਿ ਵਾਰਿਸ ਸ਼ਾਹ ਨੇ ਜੱਟਾਂ ਦੀਆਂ ਢੇਰ ਗੋਤਾਂ ਲਿਖੀਆਂ ਨੇ, ਉਹਨਾਂ ਵਿੱਚ ਇੱਕ ਸਾਹੀ ਗੋਤ ਵੀ ਹੈ। ਉਸ ਗੋਤ ਦੀ ਵਜ੍ਹਾ ਤੋਂ ਸਾਹੀਵਾਲ ਆਖਿਆ ਜਾਂਦਾ ਹੈ। ਇਸ ਇਲਾਕੇ ਵਿੱਚ ਬਹੁਤ ਸਾਰੇ ਸਾਹੀ ਉੱਥੇ ਮੌਜੂਦ ਨੇ। ਤੇ 19ਵੀਂ ਸਦੀ ਦੇ ਵਿੱਚ ਇਹਦਾ ਨਾਮ ਤਬਦੀਲ ਕਰਕੇ ਮੰਟਗੋਮਰੀ ਰੱਖ ਦਿੱਤਾ ਗਿਆ, ਜਿਹੜਾ ਕਿ ਰਾਬਰਟ ਮੰਟਗੋਮਰੀ ਗਵਰਨਰ ਆਫ ਪੰਜਾਬ ਉਹਦੀ ਨਿਸਬਤ ਨਾਲ ਰੱਖਿਆ ਗਿਆ ਸੀ। ਤੇ 1966 ਤੋਂ ਫਿਰ ਇਹਨੂੰ ਸਾਹੀਵਾਲ ਰੱਖ ਦਿੱਤਾ ਗਿਆ। ਇਹਦੇ ਨਾਲ ਤਾਰੀਖ ਦੇ ਬਹੁਤ ਸਾਰੇ ਵਾਕਿਆ ਜੁੜੇ ਨੇ। ਬਹੁਤ ਸਾਰੇ ਦੋਸਤ ਆਪ ਜਾਣਦੇ ਨੇ ਕਿ ਇਹਦੇ ਨਾਲ ਸਾਹੀਵਾਲ ਦੇ ਵਿੱਚ ਇੱਕ ਇਲਾਕਾ ਆ ਜਾਂਦਾ ਹੈ ਹੜੱਪਾ। ਹੜੱਪਾ ਦੀ ਵੀ ਬੇਸ਼ੁਮਾਰ ਵੱਡੀ ਤਾਰੀਖ ਹੈ ਤੇ ਉਹਦੇ ਉੱਤੇ ਵੀ ਇਨਸ਼ਾਅੱਲਾ ਅਸੀਂ ਫਿਰ ਕਦੀ ਗੱਲ ਕਰਾਂਗੇ। ਖੈਰ, ਅਸੀਂ ਅੱਜ ਉਹਦੇ ਹੀ ਉੱਥੇ ਦੇ ਇੱਕ ਪੰਜਾਬੀ ਸੇਵਕ ਤੇ ਪੰਜਾਬੀ ਲਿਖਾਰੀ ਬਾਰੇ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਕਿ ਪਹਿਲੇ ਬਾਬਾ ਤਾਲਬ ਜਤੋਈ ਹੋਰਾਂ ਦਾ ਜ਼ਿਕਰ ਕੀਤਾ ਗਿਆ ਸੀ, ਉਹਨਾਂ ਦੇ ਹੀ ਇੱਕ ਸ਼ਾਗਿਰਦ, ਮੇਰੀ ਮੁਰਾਦ ਹੈ ਜਨਾਬ ਸ਼ਾਕਰ ਜਤੋਈ ਜੀ ਹੋਰਾਂ ਦੇ ਅੱਜ ਗੱਲਬਾਤ ਕਰਾਂਗੇ। ਉਹਨਾਂ ਦੇ ਅਦਬੀ ਕੱਦ ਕਾਠ ਦੇ ਉੱਪਰ ਗੱਲ ਕਰਾਂਗੇ। ਉਹਨਾਂ ਦੀਆਂ ਜਿੰਨੀਆਂ ਸੇਵਾਕਾਰੀਆਂ ਨੇ ਅਸੀਂ ਉਹਦੇ ਹਵਾਲੇ ਨਾਲ ਗੱਲਬਾਤ ਕਰਾਂਗੇ। ਉਹਨਾਂ ਦਾ ਅਸਲੀ ਨਾਮ ਅਮੀਰ ਹਮਜ਼ਾ ਸ਼ਾਕਿਰ ਹੈ ਤੇ ਕਲਮੀ ਨਾਮ ਸ਼ਾਕਰ ਜਤੋਈ ਤੇ ਜਤੋਈ ਖਾਨਦਾਨ ਨਾਲ ਇਹਨਾਂ ਦਾ ਤਾਲੁਕ ਹੈ। ਤੇ ਜੰਮਨ ਤਾਰੀਖ 15 ਦਸੰਬਰ 1978 ਸਾਹੀਵਾਲ ਦੀ ਧਰਤੀ ਤੇ ਪੈਦਾ ਹੋਏ 1978 ਦੇ ਵਿੱਚ। ਤੇ ਅੱਬਾ ਜੀ ਦਾ ਨਾਮ ਬਸ਼ੀਰ ਅਹਿਮਦ ਜਤੋਈ ਹੈ। ਤਾਲੀਮ ਇਹਨਾਂ ਦੀ BA ਤੇ ਮਹਿਕਮਾ ਕਾਨੂੰਨ ਨਾਲ ਜੁੜੇ ਹੋਏ ਨੇ ਤੇ ਸਾਹੀਵਾਲ ਵਿੱਚ ਡਿਊਟੀ ਸਰ ਅੰਜਾਮ ਦੇ ਪਹਿਲਾ ਸ਼ੇਰੇ ਪਰਾਗਾ ਔਖੇ ਪੈਂਡੇ 2007 ਵਿੱਚ ਛਾਇਆ ਹੋਇਆ ਤੇ ਦੂਸਰਾ ਗਜ਼ਲਾਂ ਤੇ ਨਜ਼ਮਾਂ ਦਾ ਅੱਖੀਆਂ ਡੁੱਲੀ ਛੱਲ 2015 ਵਿੱਚ ਤੇ ਤੀਜਾ ਗਜ਼ਲਾਂ ਨਜ਼ਮਾਂ ਚੁਲਸਰੇ ਜਿਹਦੇ ਵਿੱਚ ਸ਼ਾਮਿਲ ਨੇ। ਤੀਸਰਾ ਪਰਾਗਾ ਉਦੀਕ ਦੇ ਨਾਮ ਤੋਂ 2020 ਵਿੱਚ ਆਇਆ ਹੋਇਆ ਤੇ ਚੌਥੀ ਕਿਤਾਬ ਗਜ਼ਲਾਂ ਨਜ਼ਮਾਂ ਚੁਮਿਸਰੇ ਦੋੜੇ ਤੇ ਬੋਲੀਆਂ ਔਖੀਆਂ ਹੋਈਆਂ ਸਾਵਾਂ 2023 ਵਿੱਚ ਛਾਇਆ ਹੋਇਆ, ਜਿਹੜਾ ਕਿ ਅੱਜ ਕੱਲ ਢੇਰ ਪ੍ਰੋਗਰਾਮਾਂ ਦੇ ਵਿੱਚ ਵੀ ਸਾਨੂੰ ਨਜ਼ਰ ਆਉਂਦੀ ਹੈ। ਕਿਤਾਬ ਉਹਦਾ ਹਵਾਲਾ ਵੀ ਨਜ਼ਰ ਆਉਂਦਾ ਹੈ। ਜਿੱਥੇ ਵੀ ਸ਼ਾਕਰ ਜਤੋਈ ਸਾਹਿਬ ਮੌਜੂਦ ਹੋਣ ਉੱਥੇ ਉਹਨਾਂ ਦੀ ਕਿਤਾਬਾਂ ਦਾ ਜ਼ਿਕਰ ਵੀ ਜ਼ਰੂਰ ਕੀਤਾ ਜਾਂਦਾ। ਤੇ ਅਸੀਂ ਅੱਜ ਆਪਣੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਅਦਬੀ ਖਿਦਮਾਤ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ। ਮੈਂ ਸਮਝਦਾ ਹਾਂ ਕਿ ਸ਼ਾਕਰ ਜਤੋਈ ਜੀ ਹੋਰਾਂ ਨੇ ਆਪਣੇ ਸ਼ੇਰਾਂ ਰਾਹੀਂ ਉਸ ਛੋਟੇ ਤਬਕੇ ਦੀ ਵੀ ਗੱਲ ਕੀਤੀ ਹੈ ਜਿਹਦੇ ਕੋਲੇ ਸਿਵਾਏ ਭੁੱਖ ਤੋਂ ਇਲਾਵਾ ਕੋਈ ਗੱਲ ਨਹੀਂ ਹੈ। ਜਿਸ ਤਬਕੇ ਦੇ ਵਿੱਚ ਮਜ਼ਦੂਰ ਆ ਜਾਂਦਾ ਹੈ, ਜਿਸ ਤਬਕੇ ਦੇ ਵਿੱਚ ਪੱਖੀਵਾਸ ਆ ਜਾਂਦੇ ਨੇ, ਇਹ ਉਹ ਲੋਕ ਨੇ ਜਿਹੜੇ ਕਿ ਸਫੈਦ ਪੋਸ਼ ਹੁੰਦੇ ਨੇ, ਕਦੀ ਕਿਸੇ ਅੱਗੇ ਹੱਥ ਨਹੀਂ ਫੈਲਾਉਂਦੇ, ਆਪਣੀ ਮਜ਼ਦੂਰੀ ਕਰਕੇ ਖਾਣ ਵਾਲੇ ਲੋਕ। ਤੇ ਜਦੋਂ ਇਹਨਾਂ ਲੋਕਾਂ ਨੂੰ ਮਜ਼ਦੂਰੀ ਵੀ ਪੂਰੀ ਨਾ ਲੱਭੇ ਤੇ ਫਿਰ ਸ਼ਾਕਰ ਜਤੋਈ ਦੇ ਸ਼ੇਰ ਪੈਦਾ ਹੁੰਦੇ। ਸ਼ਾਕਰ ਜਤੋਈ ਉੱਥੇ ਬੜੀ ਅਜ਼ਮਾ ਕਹਿੰਦਾ ਹੈ ਇਸ ਤਬਕੇ ਦੇ ਬਾਰੇ। ਦੂਸਰੀ ਚੀਜ਼ ਕਿ ਸ਼ਾਕਰ ਜਤੋਈ ਦਾ ਮੈਂ ਹਵਾਲਾ ਇਸ ਤਰ੍ਹਾਂ ਵੀ ਦਵਾਂਗਾ ਕਿ ਬਹੁਤ ਹੀ ਹਸਾਸ ਇਨਸਾਨ ਹੈ। ਮੇਰੀਆਂ ਮੁਲਾਕਾਤਾਂ ਉਹਨਾਂ ਦੇ ਨਾਲ ਜਿਹੜੀਆਂ ਚੰਦ ਕੁ ਮੁਲਾਕਾਤਾਂ ਰਹੀਆਂ ਨੇ, ਉਹਨਾਂ ਵਿੱਚ ਮੈਂ ਇਹ ਚੀਜ਼ ਦੇਖੀ ਕਿ ਸ਼ਾਇਰ ਵੱਡਾ ਹੋਣਾ ਕੋਈ ਵੱਡੀ ਗੱਲ ਨਹੀਂ, ਪਰ ਇਨਸਾਨ ਵੱਡਾ ਹੋਣਾ ਬਹੁਤ ਵੱਡੀ ਗੱਲ ਹੈ। ਤੇ ਸ਼ਾਕਰ ਜਤੋਈ ਨੂੰ ਅੱਲਾਹ ਰੱਬੁਲ ਇੱਜ਼ਤ ਨੇ ਇਹ ਦੋਵੇਂ ਖੂਬੀਆਂ ਦੇ ਨਾਲ ਨਵਾਜ਼ਿਆ ਹੈ ਕਿ ਉਹ ਇਨਸਾਨ ਵੀ ਬਹੁਤ ਵੱਡਾ ਹੈ ਤੇ ਸ਼ਾਇਰ ਵੀ ਬਹੁਤ ਵੱਡਾ ਹੈ। ਜਿਸ ਵੇਲੇ ਅਸੀਂ ਸ਼ਾਕਰ ਜਤੋਈ ਜੀ ਹੋਰਾਂ ਦੀ ਸ਼ਾਇਰੀ ਦਾ ਮੁਤਾਲਿਆ ਕਰਦੇ ਹਾਂ ਤੇ ਸਾਨੂੰ ਉਹਦੇ ਵਿੱਚ ਰੋਮਾਨਵੀ ਰੰਗ ਵੀ ਨਜ਼ਰ ਆਉਂਦਾ ਹੈ। ਉਹਦੇ ਵਿੱਚ ਕਿਤੇ ਪਿਓ ਧੀ ਦੇ ਬਾਰੇ ਗੱਲਾਂ ਕਰਦਾ ਨਜ਼ਰ ਆਉਂਦਾ ਹੈ, ਕਿਉਂਕਿ ਸਾਡੇ ਮੁਆਸ਼ਰੇ ਦੇ ਵਿੱਚ ਇੱਕ ਬਾਪ ਅਕਸਰ ਸੋਚੀ ਡੁੱਬਿਆ ਰਹਿੰਦਾ ਹੈ। ਜਿਸ ਵੇਲੇ ਉਹ ਧੀ ਦਾ ਜਹੇਜ਼ ਨਹੀਂ ਬਣਾ ਸਕਦਾ, ਧੀ ਨੂੰ ਆਪਣੇ ਵਿਹੜੇ 'ਚ ਰੁਖਸਤ ਨਹੀਂ ਕਰ ਸਕਦਾ, ਇਹੋ ਜਿਹੀਆਂ ਸੋਚਾਂ ਨੂੰ ਲੈ ਕੇ ਵੀ ਸ਼ਾਕਰ ਜਤੋਈ ਨੇ ਆਪਣੇ ਸ਼ੇਰਾਂ ਰਾਹੀਂ ਬਹੁਤ ਖੂਬਸੂਰਤ ਗੱਲਾਂ ਕੀਤੀਆਂ ਨੇ। ਤੇ ਤੁਸੀਂ ਵੀ ਇਸ ਕਿਤਾਬ ਦਾ ਮੁਤਾਲਿਆ ਲਾਜ਼ਮੀ ਕਰਿਆ ਜੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਕਿਤਾਬ ਪਸੰਦ ਆਏਗੀ। ਤੇ ਮੈਂ ਛੋਟੀ ਜਿਹੀ ਇੱਕ ਗਜ਼ਲ ਉਹਨਾਂ ਦੀ ਤੁਹਾਡੀਆਂ ਸਮਾਤਾਂ ਦੀ ਨਜ਼ਰ ਕਰਦਾ ਜਾਵਾਂਗਾ। ਉਹਦੀ ਅੱਜ ਖੁਸ਼ਬੂ ਨਾ ਲਈਏ, ਦੋ ਪਲ ਉਥੋਂ ਹੋ ਨਾ ਲਈਏ, ਉਹਦੀ ਅੱਜ ਖੁਸ਼ਬੂ ਨਾ ਲਈਏ,
ਦੋ ਪਲ ਉਥੋਂ ਹੋ ਨਾ ਲਈਏ, ਤੇ ਜਿੱਥੇ ਦੋਵੇਂ ਵਿਛੜੇ ਸਾਂ, ਜਿੱਥੇ ਦੋਵੇਂ ਵਿਛੜੇ ਸਾਂ, ਉੱਥੇ ਝੱਟ ਖਲੋ ਨਾ ਲਈਏ। ਵਾਹ ਵਾਹ, ਉੱਥੇ ਝੱਟ ਖਲੋ ਨਾ ਲਈਏ, ਤੇ ਉਹਦੀ ਯਾਦ ਚ ਤੂੰ ਤੇ ਮੈਂ, ਉਹਦੀ ਯਾਦ ਚ ਤੂੰ ਤੇ ਮੈਂ, ਯਾਰ ਦਿਲਾਂ ਚ ਰੋ ਨਾ ਲਈਏ, ਯਾਰ ਦਿਲਾਂ ਚ ਰੋ ਨਾ ਲਈਏ। ਸੀਨੇ ਦੀ ਅੱਗ ਬੁਝਾਉਣ ਲਈ, ਸੀਨੇ ਦੀ ਅੱਗ ਬੁਝਾਉਣ ਲਈ ਖੂਨ ਨੈਣਾ ਦੇ ਜੋ ਨਾ ਲਈਏ, ਤੇ ਜੁੱਸੇ ਲੱਗੇ ਫਟਨੇ ਜਿਹੜੇ, ਜੁੱਸੇ ਲੱਗੇ ਫਟਨੇ ਜਿਹੜੇ, ਹੰਝੂਆਂ ਦੇ ਨਾਲ ਧੋ ਨਾ ਲਈਏ, ਤੇ ਯਾਦਾਂ ਅੰਦਰੋਂ ਨਿਕਲਣ ਨਾ, ਯਾਦਾਂ ਅੰਦਰੋਂ ਨਿਕਲਣ ਨਾ, ਦਿਲ ਦਾ ਬੂਹਾ ਢੋ ਨਾ ਲਈਏ। ਇਸ ਤਰ੍ਹਾਂ ਦੀਆਂ ਬੇਸ਼ੁਮਾਰ ਗਜ਼ਲਾਂ ਨੇ ਇਸ ਕਿਤਾਬ ਦੇ ਵਿੱਚ। ਸ਼ਾਕਰ ਬੇਦਰਦੀ ਦੁਨੀਆ ਤੋਂ ਸਭੇ ਦਰਦ ਲੁਕੋ ਨਾ ਲਈਏ। ਇਸ ਕਿਤਾਬ ਨੂੰ ਲਾਜ਼ਮੀ ਸਟੱਡੀ ਕਰਿਆ ਜੀ, ਕਿਉਂਕਿ ਇਹਦੇ ਵਿੱਚ ਗਜ਼ਲਾਂ, ਨਜ਼ਮਾਂ, ਚੁਮਿਸਰੇ, ਬੋਲੀਆਂ ਤੁਹਾਨੂੰ ਹਰ ਸਿੰਫ ਦੋੜੇ ਤੱਕ ਇਸ ਕਿਤਾਬ ਦੇ ਵਿੱਚ ਮਿਲਣਗੇ। ਤੇ ਇਹ ਉਹ ਸਿੰਫਾਂ ਨੇ ਜਿਹੜੀਆਂ ਕਿ ਪੰਜਾਬ ਦੀ ਸ਼ਨਾਖਤ ਨੇ। ਪੰਜਾਬ ਦੇ ਵਿੱਚ ਇਹਨਾਂ ਸਿੰਫਾਂ ਦੇ ਉੱਤੇ ਕੰਮ ਕੀਤਾ ਜਾਂਦਾ ਹੈ। ਚੁਮਿਸਰਾ ਬਹੁਤ ਹੀ ਗਾਇਬ ਹੋ ਗਿਆ ਹੈ, ਜਿਹੜਾ ਕਿ ਹੁਣ ਕਿਹਾ ਹੀ ਨਹੀਂ ਜਾਂਦਾ। ਮੈਨੂੰ ਇਹਦੇ ਚੁਮਿਸਰੇ ਪੜ੍ਹਦੇ ਹੋਇਆ ਸ਼ਾਕਰ ਜਤੋਈ ਜੀ ਹੋਰਾਂ ਦੇ ਮਿਸਰੇ ਪੜ੍ਹ ਰਿਹਾ ਸਾਂ ਤੇ ਚੁਮਿਸਰੇ ਪੜ੍ਹ ਰਿਹਾ ਸੀ, ਤੇ ਮੈਨੂੰ ਸਾਈਂ ਲੋਕ ਜੀ ਹੋਰਾਂ ਦਾ ਇੱਕ ਚੁਮਿਸਰਾ ਯਾਦ ਆ ਗਿਆ ਕਿ ਭਾਰ ਢੋਂਦੇ ਆ ਜਿਨ੍ਹਾਂ ਦੀ ਉਮਰ ਗੁਜ਼ਰੀ, ਪੁੱਤਰ ਸੋਲ ਨਿਕਲੇ ਉਹਨਾਂ ਪਾਂਡੀਆਂ ਦੇ, ਤੇ ਕਦਮ ਕਦਮ ਤੇ ਦੌਰ ਨਜ਼ਾਕਤਾਂ ਦਾ, ਮਸਤ ਹੋਏ ਫਿਰਦੇ ਨੇ ਨਾਲ ਬਰਾਂਡੀਆਂ ਦੇ, ਤੇ ਉਸ ਗੋਸ਼ਤ ਨਾਲੋਂ ਘਰ ਦੀ ਦਾਲ ਚੰਗੀ, ਜਿਹੜਾ ਮੰਗ ਕੇ ਖਾਣਾ ਘਰੋਂ ਗਵਾਂਢੀਆਂ ਦੇ, ਤੇ ਉਤੋਂ ਹੀ ਰੰਗ ਬਰੰਗੀਆਂ ਨੇ ਸਾਈਂ ਲੋਕਾਂ, ਥੱਲੇ ਇੱਕੋ ਜਿਹੇ ਹੁੰਦੇ ਸਭ ਹਾਂਡੀਆਂ ਦੇ। ਸ਼ਾਕਰ ਜਤੋਈ ਜੀ ਹੋਰਾਂ ਨੇ ਆਪਣੀ ਸ਼ਾਇਰੀ ਦੇ ਜ਼ਰੀਏ ਲੋਕਾਂ ਦੇ ਅੰਦਰ ਇੱਕ ਉਮੰਗ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਧਰੇ ਮੈਨੂੰ ਇੰਜ ਲੱਗ ਰਿਹਾ ਹੈ ਕਿ ਸ਼ਾਕਰ ਜਤੋਈ ਇਨਕਲਾਬੀ ਸ਼ਾਇਰ ਹੈ, ਕਿਧਰੇ ਉਹ ਵਟੇਰਿਆਂ ਦੇ ਬਾਰੇ, ਉਹਨਾਂ ਦੇ ਜ਼ੁਲਮੋ ਸਿਤਮ ਦੇ ਬਾਰੇ ਗੱਲ ਕਰਦਾ ਨਜ਼ਰ ਆਉਂਦਾ ਹੈ। ਤੇ ਸ਼ਾਕਰ ਜਤੋਈ ਦੇ ਬਾਰੇ ਮੈਂ ਇਹੀ ਕਹਾਂਗਾ ਕਿ ਰੱਬ ਸੋਹਣਾ ਇਹਨੂੰ ਆਪਣੇ ਹਿਫਜ਼ੋ ਅਮਾਨ ਚ ਰੱਖੇ, ਤੇ ਇਹਦੀਆਂ ਸੋਚਾਂ ਨੂੰ ਇਸੇ ਤਰ੍ਹਾਂ ਹੀ ਨਖਾਰੀ ਜਾਵੇ ਰੋਜ਼ ਦਿਹਾੜੇ, ਕਿਉਂਕਿ ਸਾਡੇ ਪੰਜਾਬ ਨੂੰ, ਸਾਡੇ ਪੰਜਾਬੀ ਅਦਬ ਨੂੰ ਇਸ ਤਰ੍ਹਾਂ ਦੇ ਗੱਭਰੂਆਂ ਦੀ ਲੋੜ ਹੈ, ਇਸ ਤਰ੍ਹਾਂ ਦੇ ਲੋਕਾਂ ਦੀ ਲੋੜ ਹੈ ਜਿਹੜੇ ਕਿ ਪੰਜਾਬੀ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਨੇ। ਜਿਸ ਤਰ੍ਹਾਂ ਕਿ ਇਹਨਾਂ ਨੇ ਨਾਤ ਵੀ ਕਹੀ ਹੈ ਇਸ ਕਿਤਾਬ ਦੇ ਵਿੱਚ, ਇਹਨਾਂ ਨੇ ਹਮਦੇ ਬਾਰੀ ਤਾਲਾ ਵੀ ਕਹੀ ਹੈ। ਔਰ ਮੈਂ ਦੋਸਤਾਂ ਦੇ ਸਾਹਮਣੇ ਉਹਨਾਂ ਨੇ ਜਿਹੜੇ ਕਿ ਹੁਣ ਤੱਕ ਸੇਵਕ ਐਵਾਰਡ ਹਾਸਲ ਕੀਤੇ ਨੇ, ਕਿਤਾਬਾਂ ਦੇ ਉੱਪਰ ਐਵਾਰਡ ਹਾਸਲ ਕੀਤੇ ਨੇ, ਇੱਕ ਲੰਮੀ ਫਹਿਰਿਸਤ ਹੈ ਜਿਸ ਤਰ੍ਹਾਂ ਕਿ 32 ਐਵਾਰਡ ਜਿਹੜੇ ਕਿ ਉਹਨਾਂ ਨੂੰ ਮਿਲ ਚੁੱਕੇ ਨੇ। ਔਰ ਇਨਸ਼ਾਅੱਲਾ ਤਾਲਾ ਮੈਨੂੰ ਉਮੀਦ ਹੈ ਕਿ ਔਖੀਆਂ ਹੋਈਆਂ ਸਾਵਾਂ ਇਸ ਕਿਤਾਬ ਨੂੰ ਵੀ ਢੇਰ ਐਵਾਰਡ ਮਿਲਣਗੇ। ਇਸ 2024 ਦੇ ਵਿੱਚ ਜਿੰਨੀਆਂ ਤਨਜ਼ੀਮਾਂ ਪਾਕਿਸਤਾਨ 'ਚ ਐਵਾਰਡ ਦਿੰਦੀਆਂ ਨੇ, ਜਿਸ ਤਰ੍ਹਾਂ ਕਿ ਪਹਿਲਾ ਐਵਾਰਡ ਇਹਨਾਂ ਨੂੰ ਮਹਿਕਾ ਅਦਬੀ ਐਵਾਰਡ ਸਾਹੀਵਾਲ ਵੱਲੋਂ ਮਿਲਿਆ ਅੱਖੀਆਂ ਡੁੱਲੇ ਚੱਲ ਤੇ 2008 ਵਿੱਚ, ਬੀਬੀ ਰਾਬੀਆ ਐਵਾਰਡ ਲਾਹੌਰ ਤੋਂ ਤੀਜਾ ਐਵਾਰਡ ਮਿਲਿਆ, ਮੌਲਾ ਸ਼ਾਹ ਐਵਾਰਡ ਲਾਹੌਰ ਦੂਸਰਾ ਹੈ, ਦਿਲ ਦਰਿਆ ਪਾਕਿਸਤਾਨ ਗੁਜਰਾਤ ਤੋਂ, ਮਹਿਕਾ ਅਦਬੀ ਐਵਾਰਡ ਸਾਹੀਵਾਲ ਤੋਂ, ਗੁੱਡ ਵਿਸ਼ਜ਼ ਪਾਕਿਸਤਾਨ ਪੱਤੋਗੀ ਤੋਂ, ਨਕੀਬੀ ਕਾਰਬਾਨੀ ਅਦਬ ਫੈਸਲਾਬਾਦ ਤੋਂ, ਟਾਖੀ ਅਦਬ ਫੈਜ਼ਪੁਰ ਖੁਰਦ ਸ਼ੇਖੂਪੁਰਾ ਤੋਂ, ਤੇ ਪੰਜਾਬੀ ਅਦਬੀ ਸੇਵਕ ਐਵਾਰਡ ਫੈਸਲਾਬਾਦ ਤੋਂ। ਇਸੇ ਤਰ੍ਹਾਂ ਢੇਰ ਸਾਰੀ ਫਹਿਰਿਸਤ ਇਹਨਾਂ ਦੇ ਐਵਾਰਡਾਂ ਦੀ। ਔਰ ਮੈਂ ਸਮਝਦਾ ਹੈ ਕਿ ਅਹਿਮਦ ਸ਼ਵਾਦ ਖਾਵਰ ਜੀ ਅਕਸਰ ਕਹਿੰਦੇ ਹੁੰਦੇ ਸੀ ਕਿ ਇਮਰਾਨ ਸਾਬਨ ਕਦੇ ਵੀ ਵੱਡੇ ਵੱਡੇ ਮੁਸ਼ਾਇਰੇ ਬੰਦੇ ਨੂੰ ਵੱਡਿਆ ਨਹੀਂ ਕਰਦੇ, ਬੰਦੇ ਦਾ ਕੰਮ ਜਿਹੜਾ ਹੈ ਉਹਨੂੰ ਵੱਡਿਆ ਕਰਦਾ। ਤੇ ਮੈਨੂੰ ਉਮੀਦ ਹੈ ਇਨਸ਼ਾਅੱਲਾ ਤਾਲਾ ਸ਼ਾਕਰ ਜਤੋਈ ਸਾਹਿਬ ਇਸੇ ਤਰ੍ਹਾਂ ਹੀ ਅਦਬ ਉਲੀਕਦੇ ਰਹੇ, ਇਹਨਾਂ ਨੂੰ ਵੇਲਾ ਯਾਦ ਰੱਖੇਗਾ ਔਰ ਹਮੇਸ਼ਾ ਯਾਦ ਰੱਖਿਆ ਜਾਏਗਾ ਇਹਨਾਂ ਦੀਆਂ ਲਿਖਤਾਂ ਰਾਹੀਂ। ਤੇ ਉਹ ਅਗਲੇ ਪ੍ਰੋਗਰਾਮ ਤੱਕ ਸਾਨੂੰ ਦਿਓ ਇਜਾਜ਼ਤ। ਅੱਜ ਦੀ ਜਿਹੜੀ ਇੰਨੀ ਇਨਫੋਰਮੇਸ਼ਨ ਹੈ, ਅਸੀਂ ਆਪਣੇ ਇਸ ਸੱਜਣ ਮਿੱਤਰ ਬਾਰੇ ਗੱਲਬਾਤ ਕੀਤੀ ਹੈ, ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਈ ਹੋਏਗੀ। ਤੁਹਾਨੂੰ ਸ਼ਾਕਰ ਜਤੋਈ ਜੀ ਹੋਰਾਂ ਦੇ ਹਵਾਲੇ ਨਾਲ ਗੱਲਬਾਤ ਕੈਸੀ ਲੱਗੀ, ਉਹਨਾਂ ਦੀਆਂ ਲਿਖਤਾਂ, ਉਹਨਾਂ ਦੇ ਕੰਮ, ਉਹਨਾਂ ਦੇ ਕੰਮਕਾਰ ਦੇ ਹਵਾਲੇ ਦੇ ਨਾਲ ਕਿਸ ਤਰ੍ਹਾਂ ਦਾ ਤੁਹਾਨੂੰ ਇਹ ਪ੍ਰੋਗਰਾਮ ਲੱਗਿਆ, ਆਪਣੇ ਕਮੈਂਟ ਰਾਹੀਂ ਸਾਨੂੰ ਜ਼ਰੂਰ ਦੱਸਿਆ ਜੀ। ਤੇ ਮਿਲਦੇ ਹਾਂ ਇਨਸ਼ਾਅੱਲਾ ਕਿਸੇ ਹੋਰ ਸੱਜਣ ਮਿੱਤਰ ਦੇ ਬਾਰੇ ਗੱਲਬਾਤ ਲੈ ਕੇ ਅਗਲੇ ਪ੍ਰੋਗਰਾਮ 'ਚ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਰੱਬ ਸੁਣਨ ਦੇ ਹਵਾਲੇ, ਰੱਬ ਰਾਖਾ।